ਮੁੱਖ ਬੋਲ ਵਿੱਚ ਅਸਾਂ ਰਾਜ ਪ੍ਰਬੰਧ ਤੋਂ ਮੋਕਲਿਆਂ ਨਿੱਜੀ ਮਲ ਮਾਲਕੀ ਵਿਹਾਰ ਦੇ ਸਾਹਵੇਂ ਲੋਕ ਬੋਲੀ ਰਾਹੀਂ ਲੋਕ ਇਕਾਈ ਉਸਾਰਨ ਵਾਲੇ ਜ਼ਮਾਨਿਆਂ ਤੋਂ ਨਿਤਰੇ ਲੋਕ ਅਗਵਾਨਾ ਫਰੀਦ ਨਾਨਕ ਗੁਰਦਾਸ ਹੁਸੈਨ ਬਾਹੂ ਬੁੱਲੇ ਵਾਰਸ ਬਰਖੁਰਦਾਰ ਨਜਾਬਤ ਮੁਹੰਮਦ ਕਾਦਰੀਯਾਰ ਸਚਲ ਗੁਲਾਮ ਫਰੀਦ ਦੀ ਕਰਨੀ ਆਖਣੀ ਦੀ ਕੁਝ ਦੱਸ ਪਾਈ ਸੀ। ਤੁਹਾਨੂੰ ਚੇਤੇ ਹੋ ਸੀ ਅਸਾਂ ਆਖਿਆ ਸੀ ਇਹ ਖਲਕ ਰੱਤੇ ਜੀ ਲੋਕ ਤੋਂ ਵੱਖਰੀ ਕੋਈ ਸੁਝਾਨ ਨਹੀਂ ਸਨ ਬਣਾਉਂਦੇ, ਆਪਣੀ ਨਾ ਵਸੇਬ ਦੀ ਨਾ ਥਾਂ ਦੀ, ਨਾ ਕੱਪੜੇ ਦੀ ਨਾ ਰੰਗ ਦੀ, ਨਾ ਨਸਲ ਦੀ ਨਾ ਨਰ ਦੀ, ਨਾ ਨਾਰ ਦੀ ਨਾ ਬੋਲੀ ਦੀ, ਨਾ ਕੌਮ ਦੀ ਨਾ ਜ਼ਾਤ ਦੀ, ਨਾ ਧਰਮ ਦੀ ਨਾ ਫਿਰਕੇ ਦੀ। ਇਹਨਾਂ ਨਿਸ਼ਾਨਾ ਪਛਾਣਾ ਤੋਂ ਪਾਕ ਸੀ ਇਹਨਾਂ ਦਾ ਜਿਉਣਾ। ਇਹ ਸਾਰੀਆਂ ਨਾ ਨਿਸ਼ਾਨੀਆਂ ਨੂੰ ਲੋਕ ਦੇ ਲੋਕ ਵਿੱਚ ਪੀਚ ਨੂੰ ਡੱਕਦੀਆਂ ਭਾਰੀਆਂ ਔਕੜਾਂ ਸਮਝਦੇ ਤੇ ਇਹਨਾਂ ਦਾ ਆਪਣੀ ਕਰਨੀ ਨਾਲ ਰੱਜ ਖੰਡਨ ਕਰਦੇ ਸਨ। ਵੰਡੀਆਂ ਤੇ ਖਾਨੇ ਬੰਦੀਆਂ ਨੂੰ ਸਹਾਰਦੇ, ਵਿਚਾਰਾਂ ਖਿਆਲਾਂ ਨੂੰ ਵੀ ਆਪਣੇ ਗਿਰਦੇ ਨਹੀਂ ਸਨ ਢੁਕਣ ਦਿੰਦੇ। ਦਿਮਾਗ ਜਾਲਿਆਂ ਦੇ ਇਸ ਪੱਕ ਪਰੋਡੇ ਤਾਣੇ ਪੇਟੇ ਨੂੰ ਖਲਕਤ ਮੂਰੇ ਨਿਤ ਅਧਰੋੜਦੇ ਸਨ ਬਈ ਉਹ ਸਾਵਧਾਨ ਹੋਵੇ। ਸਭ ਤੋਂ ਵੱਡੀ ਵੰਡ, ਸਭ ਤੋਂ ਵੱਡਾ ਪਾੜ ਖਾਲਕ ਖਲਕ ਤੇ ਜ਼ਿਮੀ ਅਸਮਾਨ ਦਾ ਹੋ ਕੇ ਆ ਜਾਂਦਾ ਸੀ। ਖਲਕ ਹਿੱਤ ਦੇ ਆਗੂਆਂ ਇਹ ਵੀ ਮੀਟ ਵਹਾਇਆ। ਆਓ ਰਲ ਸੁਣੀਏ ਹਾਂ ਖਾਜਾ ਗੁਲਾਮ ਫਰੀਦ ਸਾਹਿਬ ਦੀ ਆਖੀ। ਆਖਦੇ ਨੇ ਹਿੱਕ ਹੈ ਹਿੱਕ ਹੈ ਹਿੱਕ ਹੈ, ਹਿੱਕ ਦੀ ਦਮ ਦਮ ਸਿੱਖ ਹੈ, ਹਿੱਕ ਦੇ ਹਰ ਹਰ ਜਾ ਵਿੱਚ ਦੇਰੇ, ਕਿਆ ਉੱਚ ਹੈ ਕਿਆ ਝਿੱਕ ਹੈ, ਜਿਹੜਾ ਹਿੱਕ ਕੂ ਡੂੰ ਕਰ ਜਾਣੇ ਉਹ ਕਾਫਰ ਮੁਸ਼ਰਿਕ ਹੈ। ਖਾਲਕ ਖਲਕ ਦਾ ਪਾੜ ਬਿਹਾਰੂ ਵਿਚਾਰਵਾਨੀ ਦਾ ਸਿਖਰ ਹੈ। ਖਾਜਾ ਫਰੀਦ ਨੂੰ ਕੁਦਰਤ ਦੀ ਵਾਂਦ ਯਾਨੀ ਜ਼ਹੂਰ ਪਜ਼ੀਰੀ ਵਿੱਚ ਇਕਾਈ ਪਈ ਦਿਸਦੀ ਹੈ। ਆਪ ਮੁਹਾਰੇ ਹੋਕਾ ਦਿੰਦੇ ਪਏ ਨੇ ਇਸ ਜਲਵੇ ਦਾ। ਦੂਜੀ ਸਰੀ ਯਾਨੀ ਦੂਜੀ ਸਤਰ ਵਿੱਚ ਇਹ ਇਕਾਈ ਦਮ ਦਮ ਦੀ ਸਿੱਖ ਬਣ ਖਲੀ ਹੈ। ਵਸੇਬ ਸਖਣਾ ਪਿਆ ਦਿਸਦਾ ਇਹਦੇ ਤੋਂ। ਦੂਜ ਵਰਤਾਰਾ ਪਿਆ ਵਰਤਦਾ ਹੈ ਇਕਾਈ ਦੀ ਥਾਂ ਵਸੇਬ ਵਿੱਚ। ਕੁਦਰਤ ਦਾ ਉਲਟ ਹੋ ਗਿਆ ਹੈ। ਦਮ ਦਮ ਆਪਣਾ ਹਰ ਸਾਹ ਵੀ ਏ ਤੇ ਦੂਜ ਵਰਤਾਰੇ ਦੀ ਪਕੜੇ ਆਇਆ ਹਰ ਇੱਕ ਜੀ ਵੀ। ਸਿੱਖ ਇੱਕਾ ਇਹ ਹਿੱਕ ਹੋਵਣ ਦੀ, ਵੰਡੀਆਂ ਵਿੱਚੋਂ ਨਿਕਲਣ ਦੀ, ਆਜ਼ਾਦੀ ਮਾਨਣ ਦੀ। ਇਸ ਸਿੱਖ ਨੂੰ ਤਗੜਾ ਕਰਦੇ ਨੇ ਅਗਲੀ ਸਤਰ ਵਿੱਚ ਕਿਆ ਆਖ ਕੇ। ਉੱਚ ਤੇ ਝਿੱਕ ਨੂੰ ਵੰਗਾਰਤਾ ਪਿਆ ਹੈ ਖਾਜਾ ਸਾਹਿਬ ਦਾ ਕਿਆ। ਬਿਹਾਰੀ ਮਾਣੇਕਾਰਾਂ ਤੋਂ ਇਹ ਵੰਗਾਰ ਓਲੇ ਰਹਿੰਦੀ ਏ ਜਾਂ ਉਹ ਆਪ ਇਹਨੂੰ ਓਲੇ ਕਰ ਜਾਂਦੇ ਨੇ। ਉਹਨਾਂ ਪਾਣੇ ਇਹ ਕਿਆ ਭਾਵੇਂ ਦੇ ਮਾਣਿਆਂ ਵਿੱਚ ਆਇਆ ਹੈ। ਜਾਣੇ ਉੱਚ ਤੇ ਝਿੱਕ ਨੂੰ ਸਗਵਾ ਰੱਖਣ ਲਈ। ਜੇ ਇੰਜੇ ਤਾਂ ਫਿਰ ਖਾਜਾ ਸਾਹਿਬ ਨੂੰ ਹਿੱਕ ਦੇ ਹਿੱਕ ਹੋਵਣ ਉੱਤੇ ਐਡਾ ਜ਼ੋਰ ਦੇਵਣ ਦੀ ਕੀ ਪਈ ਸੀ। ਇਹ ਕਿਆ ਤੇ ਮੂੰਹੋਂ ਮੂੰਹ ਉੱਚ ਝਿੱਕ ਦਾ ਇਨਕਾਰ ਪਿਆ ਕਰਦਾ ਹੈ। ਉੱਚ ਝਿੱਕ ਹੈ ਊਂਚ ਨੀਚ, ਇਹਨੂੰ ਭੰਡਦਾ ਤੇ ਨਕਿੱਤਦਾ ਪਿਆ ਹੈ। ਨਾਲ ਉਹਨਾਂ ਨੂੰ ਵੀ ਸੁੱਕਾ ਨਹੀਂ ਪਿਆ ਛੱਡਦਾ ਜਿਹੜੇ ਇਹ ਉਚਾਨ ਨਿਵਾਣ ਬਣਾਈ ਬੈਠੇ ਨੇ। ਤਾਂ ਹੀ ਤੇ ਕੁੱਲ ਇੱਕ ਨੂੰ ਦੋ ਕਰਨ ਤੇ ਫਿਰ ਇਸ ਦੂਈ ਨੂੰ ਕੁਦਰਤ ਦਾ ਕਾਨੂੰਨ ਕਰਕੇ ਵਰਤਨ ਵਰਤਾਵਣ ਵਾਲਿਆਂ ਦੂਈ ਵਾਨਾਂ ਨੂੰ ਖਰੇ ਲਫ਼ਜ਼ਾਂ ਵਿੱਚ ਸੱਚ ਲੁਕਾਵਣ ਤੇ ਕੁੱਲ ਇੱਕ ਨਾਲ ਸ਼ਰੀਕਾ ਬਣਾਵਣ ਦੇ ਦੋਸ਼ੀ ਆਖਦੇ ਨੇ। ਇਹਨਾਂ ਨੂੰ ਇਨਸਾਨੀ ਨਸਲੋਂ ਵਾਂਝੇ ਦੱਸਦੇ ਨੇ। ਹੁਣ ਵੇਖੀਏ ਕੀ ਹੈ ਹਿੱਕ ਤੇ ਇਹਦੀ ਦੂਈ। ਖਾਲਕ ਖਲਕ ਵਿੱਚੋਂ ਪਾੜ ਮੁੱਕੇ ਤਾਂ ਉਹ ਹਿੱਕ ਜ਼ਾਹਿਰ ਹੁੰਦਾ ਹੈ ਜਿਹਨੂੰ ਖਾਜਾ ਫਰੀਦ ਜੀਵਨ ਦਾ ਤੱਤ ਪੈ ਦੱਸਦੇ ਨੇ। ਤੇ ਦੂਈ ਹੈ ਖਾਲਕ ਖਲਕ ਵਿਚਲਾ ਪਾੜ।
ਖਾਲਕ ਉਪਜਕਾਰ ਏ ਤੇ ਖਲਕ ਉਹਦੀ ਉਪਜ। ਵਿਚਾਰਵਾਨੀ ਦਾ ਸਿਖਰ ਬਣੀ ਇਹ ਵਸੇਬ ਦੀ ਧੁਰ ਹੇਠਲੀ ਮਾਦੀ ਨੀਂਹ ਦੇ ਸਿਰ ਉੱਤੇ, ਜਿੱਥੇ ਉਪਜ ਨੂੰ ਉਹਦੇ ਉਪਜਕਾਰ ਤੋਂ, ਤਖਲੀਕ ਨੂੰ ਉਹਦੇ ਤਖਲੀਕਣ ਵਾਲੇ ਤੋਂ ਵੱਖ ਕਰਕੇ ਵਸੇਬ ਵਰਤੋਂ ਵਿੱਚ ਆਉਣੋਂ ਠੱਲਦਿਆਂ ਨਿੱਜੀ ਮਿਲਖ ਮਾਲਕੀ ਵਿੱਚ ਢਾਲਿਆ ਜਾਂਦਾ ਹੈ ਤੇ ਫਿਰ ਇਸ ਮਿਲਖ ਨੂੰ ਪਾਲਣ ਵਧਾਵਣ ਕੀਤੇ ਲੰਘਾਣ ਰਾਹੀਂ ਉਪਜਕਾਰ ਨੂੰ, ਬਣਾਵਨਹਾਰ ਨੂੰ ਵਾਹਕ ਰਾਕ ਤੇ ਕਸਬੀ ਕਾਮੇ ਦੀ ਸ਼ਕਲ ਵਿੱਚ ਵਰਦਾ ਬਣਾਇਆ ਜਾਂਦਾ ਹੈ, ਤਾਂ ਜੋ ਉਹ ਆਪਣੀ ਕਰਤ ਵਿੱਤ ਤੋਂ, ਆਪਣੀ ਕਰਤ ਸਕਤ ਤੋਂ, ਆਪਣੀ ਕਰਤ ਦੀ ਤਾਕਤ ਤੋਂ ਢੇਰ ਵਾਧੂ ਉਪਜ ਯਾਨੀ ਪੈਦਾਵਾਰ ਕਰਕੇ ਦੂਈਵਾਨਾਂ ਦੇ ਹੱਥ ਨਿਪਾ ਸਕੇ, ਹੱਥ ਫੈਲਾ ਸਕੇ। ਉਪਜਾਊ ਵਸੋਂ ਦੁਆਲੇ ਫਿਰ ਕੀਤੀ ਜਾਂਦੀ ਏ ਵੱਖ-ਵੱਖ ਨਿਸ਼ਾਨਾ ਪਛਾਨਾਂ ਦੀ ਵੇਲਕਾਰੀ, ਤਾਂ ਜੋ ਉਹਨੂੰ ਆਪਣੇ ਨਾਲ ਹੁੰਦੀ ਤਰੋਈ ਦੀ, ਆਪਣੇ ਨਾਲ ਹੁੰਦੇ ਤਰੱਕੇ ਦੀ ਸੁਰਤ ਨਾ ਹੋ ਸਕੇ। ਜਿਵੇਂ ਉਹਦਾ ਆਪਣੀ ਕਰਤ ਨਾਲੋਂ ਪਾੜ ਬਣਦਾ ਹੈ, ਇੰਝ ਹੀ ਉਹਦਾ ਪਾਠਵੇਂ ਤੇ ਪਿੜਵੇਂ ਨਾਵਾਂ ਨਿਸ਼ਾਨਾ ਪਾਰੋਂ ਆਪਣੇ ਮੇਲ ਵਿੱਚ ਵੀ ਪਾੜ ਪਿਆ ਰਵੇ। ਆਪਣੇ ਬਾਹਰ ਨਿਕਲੇ ਅੰਦਰ ਵੇਲੇ ਵਿੱਚ ਪੈਰ ਫਸੇ ਰਹਿਣ ਉਹਦੇ ਤੇ ਉਹ ਆਪਣੇ ਧਰੋਕਾਰਾਂ ਸਾਹਮਣੇ ਨਾ ਉੱਠ ਸਕੇ। ਲੋਕ ਹਿੱਤ ਦੇ ਅਗਵਾਨ ਢੇਰ ਜਾਣੂ ਸਨ ਵਿਹਾਰਵਾਨਾਂ ਦੇ ਇਸ ਚਲਿੱਤਰ ਦੇ। ਇਸ ਲਈ ਇਹ ਭੁੱਲੀ ਪਾਵਣ ਵਾਲੀਆਂ ਫਾਈਆਂ ਨੂੰ ਸਿਰਿਓਂ ਵੱਢ ਕੇ ਲੋਕ ਨੂੰ ਅਸਲ ਧਰੋ ਪਛਾਣਨ ਤੇ ਉਹਦਾ ਉਪਾਅ ਕਰਨ ਦੀ ਜਾਗ ਲਾਉਂਦੇ ਸਨ। ਇਹੋ ਹੀ ਇਹਨਾਂ ਦਾ ਖਲਕ ਨੂੰ ਸਾਵਧਾਨ ਕਰਨਾ ਸੀ, ਸੁਚੇਤ ਬਣਾਉਣਾ ਸੀ। ਅੱਜ ਜਿਹੜਾ ਕੋਈ ਆਪ ਹੀ ਇਹਨਾਂ ਫਾਈਆਂ ਨਾਲ ਝੂਲਦਾ ਪਿਆ ਹੈ, ਉਹ ਨਵੀਆਂ ਫਾਈਆਂ ਲਮਕਾਵਣ ਬਾਜ ਕੁਝ ਨਹੀਂ ਪਿਆ ਕਰਦਾ। ਉਹ ਸਖਣੇ ਭਾਂਡੇ ਵਾਂਗੂ ਖੜਕ ਤੇ ਸਕਦਾ ਹੈ। ਸੁੱਚੇ ਲੋਕ ਅਗਵਾਨਾਂ ਦੀਆਂ ਪਾਈਆਂ ਲੀਹਾਂ ਉੱਤੇ ਤੁਰ ਕੇ ਲੋਕ ਦੁੱਖ ਦਾ ਦਾਰੂ ਨਹੀਂ ਕਰ ਸਕਦਾ, ਨਾ ਹੀ ਆਪਣੇ ਆਪ ਨੂੰ ਲੱਗੇ ਰੋਗ ਤੋਂ ਛੁਟਕਾਰਾ ਪਾ ਸਕਦਾ ਹੈ। ਮੁੱਖ ਬੋਲ 5 ਅਗਸਤ 2009।